गुड मॉर्निंग सोहणियो। गुड मॉर्निंग। कैसी ਤੁਹਾਡੀ ਸਾਰਿਆਂ ਦੀ ਤਬੀਅਤ? ਲੋ ਭਈਆ ਦੇਖ ਲਵੋ, ਇੱਕ ਨਵਾਂ ਦਿਨ ਚੜ੍ਹ ਪਿਆ ਵੇ ਤੇ ਉਹੀ ਕੰਮ ਤੇ ਉਹੀ ਕਾਜ ਫਿਰ ਸਾਡੇ ਸ਼ੁਰੂ ਹੋਣ ਲੱਗੇ ਨੇ। ਮਾਮੂਲ ਦੇ ਕੰਮਕਾਜ ਨਿਪਟਾ ਕੇ ਉਹ ਜਿਹੜੇ ਛੋਟੇ ਛੋਟੇ ਹੁੰਦੇ ਨੇ ਤੇ ਉਹ ਕਰਕੇ ਹੁਣ ਅਸੀਂ ਆ ਗਏ ਹਾਂਡੀ ਵੱਲ। ਤੇ ਲੋ ਭਈ ਐ ਮੈਂ ਪਕਾਉਣ ਲੱਗੀ ਅੱਜ ਬੱਕਰੇ ਦਾ ਗੋਸ਼ਤ। ਸਟੂ ਬਣਾਉਣ ਲੱਗੀ ਹਾਂ ਬੱਕਰੇ ਦੇ ਗੋਸ਼ਤ ਦਾ, ਤੇ ਪਿਆਜ਼ ਕੱਟਣ ਲੱਗੀ ਹਾਂ। ਇਹ ਲਸਣ ਦੀ ਛਿਲਾਈ ਸੋਹਣੀ ਸੋਹਣੀਆਂ ਪੋਥੀਆਂ ਜਿਹੜੀਆਂ ਦੇਖ ਲਓ ਤੁਸੀਂ ਬਾਈ। ਤੇ ਅਦਰਕ ਕੱਟਾਂਗੇ ਅਸੀਂ ਨਾਲ, ਟਮਾਟਰ ਤੇ ਗੋਸ਼ਤ ਅਸੀਂ ਧੋ ਕੇ ਰੱਖ ਦਿੱਤਾ ਵੇ। ਗੋਸ਼ਤ ਅਸੀਂ ਛੰਨੀ ਵਿੱਚ ਰੱਖਿਆ ਵੇ, ਬਸ ਇਹ ਤਾਂ ਪਾਣੀ ਨਿਕਲ ਜਾਏਗਾ। ਤੇ ਕੁੱਕਰ ਵੀ ਇੱਥੇ ਅਸੀਂ ਰੱਖ ਲਿਆ ਵੇ, ਇਹਦੇ ਵਿੱਚ ਅਸੀਂ ਬਣਾਵਾਂਗੇ। ਤੇ ਨਾਲ ਮੈਂ ਸਾਰੇ ਮਸਾਲੇ ਕੱਢ ਕੇ ਰੱਖ ਲਏ ਨੇ। ਇਹਦੇ ਵਿੱਚ ਜਾਣਗੇ ਸਾਰੇ ਸਾਬਤੇ ਗਰਮ ਮਸਾਲੇ, ਇਹਦੇ ਵਿੱਚ ਸਾਰਾ ਖੜਾ ਮਸਾਲਾ ਜਾਂਦਾ ਵੇ ਤੇ ਬਹੁਤ ਅੱਛਾ ਗੋਸ਼ਤ ਬਣਦਾ ਵੇ। ਪਰ ਮੈਂ ਕੋਈ ਰੈਸਿਪੀ ਨਹੀਂ ਦੱਸ ਰਹੀ ਹਾਂ, ਤੁਹਾਨੂੰ ਆਪਣੇ ਨਾਲ ਨਾਲ ਸ਼ਾਮਿਲ ਕਰ ਰਹੀ ਹਾਂ। ਤੇ ਇਹ ਲੋ ਜੀ, ਇਹ ਹਲਦੀ ਜਾਏਗੀ ਥੋੜੀ ਤੇ ਨਮਕ ਜਾਏਗਾ, ਤੇ ਅਸੀਂ ਫਿਰ ਪਕਾਉਣ ਦਾ ਸਿਲਸਿਲਾ ਸ਼ੁਰੂ ਕਰਨੇ ਆ। ਪਹਿਲੇ ਅਸੀਂ ਕਟਿੰਗ ਵਗੈਰਾ ਕੰਪਲੀਟ ਕਰ ਲਈਏ। ਹਾਂਡੀ ਅਸੀਂ ਚੜਾਉਣ ਲੱਗੇ ਹਾਂ ਜੀ। ਲਸਣ ਪਿਆਜ਼ ਕੱਟ ਲਿਆ ਵੇ ਤੇ ਕੁੱਕਰ ਅਸੀਂ ਚੜਾ ਦਿੱਤਾ ਵੇ। ਉਹਦੇ ਵਿੱਚ ਅਸੀਂ ਪਾ ਦੇਵਾਂਗੇ ਆਇਲ। ਗੋਸ਼ਤ ਵੀ ਕਿਉਂਕਿ ਆਪਣਾ ਆਇਲ ਛੱਡਣਾ ਵੇ, ਇਸ ਤੋਂ ਵੀ ਜ਼ਰਾ ਧਿਆਨ ਦੇ ਨਾਲ ਹੀ ਪਾਈਓ ਬਈ। ਬਹੁਤਾ ਆਇਲ ਜਿਹੜਾ ਵੇ ਨਾ ਉਹ ਫਿਰ ਐਸਾ ਬੰਦਾ ਉਹ 'ਚ ਚੁਬਕੀਆਂ ਨਾ ਮਾਰੇ। ਅਤੇ ਬਹਿਰਹਾਲ ਇੱਕ ਵਾਰੀ ਇਸ ਤਰ੍ਹਾਂ ਹੋਇਆ ਕਿ ਸਾਡੇ ਇੱਕ ਰਿਸ਼ਤੇਦਾਰ ਨੇ, ਉਹਨਾਂ ਨੇ ਸ਼ੋਰਾ ਉਹਨਾਂ ਦੇ ਸਾਹਮਣੇ ਰੱਖਿਆ, ਵਿੱਚ ਕਿਤੇ ਕਿਤੇ ਜਿਹੜੇ ਨਾ ਚਣੇ ਹੈਗੇ ਸਨ, ਚਣਿਆਂ ਦਾ ਸਾਲਨ ਸੀ, ਪਰ ਸ਼ੋਰਾ ਇੰਨਾ ਲੰਮਾ ਸੀ ਕਿ ਚਣੇ ਵਿੱਚ ਦੋ ਚਾਰ ਹੀ ਨਜ਼ਰ ਆ ਰਹੇ ਸਨ। ਅਤੇ ਉਹਨਾਂ ਨੇ ਕਿਹਾ, ਭਾਬੀ ਕਹਿੰਦੀ ਜੀ, ਕਹਿੰਦੇ ਜ਼ਰਾ ਕੁ ਇੱਕ ਰੱਸਾ ਚਾਹੀਦਾ ਵੇ। ਭਾਬੀ ਨੇ ਕਿਹਾ ਕਿਉਂ? ਕਹਿੰਦਾ ਰੱਸਾ ਲੱਕ 'ਚ ਬਣ ਕੇ ਸ਼ੋਰੇ 'ਚ ਉਤਰਨਾ, ਚਣੇ ਲੱਭਣੇ ਨੇ। ਤੇ ਉਹ ਹਿਸਾਬ ਹੈ ਕਿ ਪਤਾ ਚੱਲੇ ਕਿ ਬਹੁਤਾ ਸਾਰਾ ਕੋਈ ਉਹ ਮਸਲਾ ਹੋ ਜਾਏ। ਹੁਣ ਸਾਡਾ ਆਇਲ ਗਰਮ ਹੋ ਗਿਆ ਵੇ ਤੇ ਉਹਦੇ ਵਿੱਚ ਅਸੀਂ ਪਾ ਦੇਵਾਂਗੇ ਇਹ ਸਾਰਾ ਸਾਬਤਾ ਗਰਮ ਮਸਾਲਾ। ਇਹਦੇ ਵਿੱਚ ਸਾਬਤਾ ਹੀ ਗਰਮ ਮਸਾਲਾ ਜਾਏਗਾ। ਥੋੜ੍ਹਾ ਜਿਹਾ ਨੂੰ ਅਸੀਂ ਸੇਕ ਲਵਾਵਾਂਗੇ, ਤਾਂ ਕਿ ਜਦੋਂ ਅਸੀਂ ਆਇਲ 'ਚ ਪਾ ਕੇ ਇਹਨੂੰ ਸੇਕ ਲਵਾਉਂਦੇ ਹਾਂ ਨਾ, ਬੜੀ ਅੱਛੀ ਖੁਸ਼ਬੂ ਆਉਂਦੀ, ਮਸਾਲੇ ਦੀ ਖੁਸ਼ਬੂ ਨਿਕਲਦੀ ਹੈ ਬਿਲਕੁਲ ਅੱਛੀ ਤਰੀਕੇ ਦੇ ਨਾਲ। ਮੇਰਾ ਕੀ ਕਹਿੰਦੇ ਨੇ, ਕੋਈ ਐਸਾ ਸੈਟਅਪ ਨਹੀਂ ਹੈ ਕਿ ਮੇਰੇ ਕੋਲ ਕੋਈ ਉੱਪਰ ਕੈਮਰਾ ਲੱਗਿਆ ਹੋਵੇ, ਇਸ ਪਾਸੇ ਕੈਮਰਾ ਅਤੇ ਉਸ ਪਾਸੇ ਕੈਮਰਾ, ਅਤੇ ਬਹੁਤ ਵੱਡੀ ਕੋਈ ਮੈਂ ਕੋਈ ਸ਼ੈਫ ਹਾਂ, ਕੋਈ ਮਾਸਟਰ ਸ਼ੈਫ ਨਹੀਂ ਹਾਂ ਬਈ, ਕਿ ਕੋਈ ਐਸੀ ਕੋਕ ਸ਼ੋਕ ਨਹੀਂ ਹਾਂ, ਕੋਈ ਮਸ਼ਹੂਰ ਜ਼ਮਾਨਾ। ਬਸ ਐਵੇਂ ਸਾਦੀ ਜੀ ਹਾਂਡੀ ਪਕਾਨੀ ਆ। ਲੇਕਿਨ ਮੈਂ ਇਸ ਤੋਂ ਥੋੜ੍ਹਾ ਜਿਹਾ ਸ਼ੇਅਰ ਕਰ ਲੈਂਦੀ ਹਾਂ ਕਿ ਚਲੋ ਜਿਹੜੇ ਬੱਚੇ, ਮੇਰਾ ਭਾਂਜਾ ਹੁੰਦਾ ਵੇ ਦੁਬਈ, ਉਹ ਫਿਰ ਅਕਸਰ ਘਰ ਪੁੱਛਦਾ ਕਿ ਮੇਰਾ ਦਿਲ ਕਰ ਰਿਹਾ ਖਾਣ 'ਤੇ ਚੀਜ਼ ਘਰ ਦਾ, ਇਹ ਦਿਲ ਕਰ ਰਿਹਾ, ਉਹ ਪੁੱਛਦਾ ਰਹਿੰਦਾ। ਇਸ ਤੋਂ ਫਿਰ ਸ਼ੇਅਰ ਕਰ ਦਿੰਦੇ ਹਾਂ ਕਿ ਚਲੋ ਜਿਹਨਾਂ ਬੱਚਿਆਂ ਨੂੰ ਆਦਤ ਹੈ ਘਰ ਦੇ ਖਾਣੇ ਦੀ, ਉਹ ਫਿਰ ਥੋੜਾ ਜਿਹਾ ट्राई कर लें। बाकी है अपन को कुछ नहीं आता भाई, अपन ऐसे ही सादे सादे खाने बनाता है। लो भाई, ये लसन ते प्याज अदरक सारा मोटा मोटा जो कट के असीं रखिया सी, ऐसी ये पा देवांगे। ये सारा मोटा ही चॉप कीता ही समझ जाएगा। बहुत ज़्यादा देखो अदरक भी देख लो मोटा थोड़ा, तो लसन भी मैं एकदम कीता वे। एक खड़ा मसाला ही जाता है, साबता मसाला भी खड़ा जाना में, यह वाला मसाला भी जरा मोटा मोटा ही असी करना वे। थोड़ा जहा सिर लवा लेंगे सेक प्याज थोड़ा जहा असी भुन लिया मसाले में। हुण असी ये शामिल कर देवांगे गोश्त। गोश्त पा के असी इन्हूं थोड़ा भुन लवांगे। मसाले और गोश्त असी ये पा दिता है, पर हले असी नमक और जी हल्दी है ना इतने रखी हुई है, और टमाटर ये मैं हम पानी है। थोड़ा जहा गोश्त की बजाय बनावे, अगर असी शुरू से नमक पा देवेंगे ना, तो जरा नमक है ना एकदम गोश्त पानी छड़ देगा, तो फिर इसकी भुनाई नहीं हो सकेगी। फिर थोड़ा सी भुन लवेंगे ताकि गोश्त का कच्चापन खत्म हो जाए। फिर असी अदरक हल्दी टमाटर नमक शामिल करके इन्हें गलन वास्ते रख देवांगे। थोड़ा जहा होर असी इन्हें कर लेंगे ताकि गोश्त का कलर जरा सारा अच्छी तरह चेंज हो जाए। इस स्टेज पर देखो गोश्त का कलर काफ़ी बदल गया है। असी हुण
ਨਮਕ ਸ਼ਾਮਿਲ ਕਰ ਦੇਵਾਂਗੇ। ਨਮਕ ਤੁਸੀਂ ਆਪਣੇ ਹਸਬੇ ਜ਼ਾਇਕਾ ਪਾਵੋਗੇ, ਜ਼ਾਰੇ ਜਿਹਨੂੰ ਜਿੰਨਾ ਪਸੰਦ ਹੈ, ਘੱਟ ਜਾਂ ਵੱਧ। ਸਾਡੇ ਅੱਬੂ ਕਹਿੰਦੇ ਹੁੰਦੇ ਸਨ ਵੀ ਘੱਟ ਦਾ ਇਲਾਜ ਤੇ ਹੈਗਾ, ਵੱਧ ਦਾ ਕੋਈ ਇਲਾਜ ਨਹੀਂ। ਜੇ ਵੱਧ ਹੋ ਗਿਆ ਨਾ ਤਾਂ ਫਿਰ ਬਸ ਬਈ ਫਿਰ ਕੁਛ ਨਹੀਂ ਹੋ ਸਕਦਾ। ਇਸ ਲਈ ਥੋੜ੍ਹਾ ਘੱਟ ਹੀ ਪਾਵੋ। ਫਿਰ ਇੱਕ ਦਫਾ ਅਗਰ ਇਸ ਤਰ੍ਹਾਂ ਚਾਹੋ ਤਾਂ ਚੱਖ ਲਵੋ। ਚਲੋ ਜੀ, ਇਹਨੂੰ ਅਸੀਂ ਹਿਲਾ ਰਹੇ ਹਾਂ ਅਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਟਮਾਟਰ ਸੋਹਣਾ ਸੋਹਣਾ। ਗੋਸ਼ਤ ਨੂੰ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਦਿੱਤਾ ਵੇ, ਮਸਾਲੇ ਵਸਾਲੇ ਪਾ ਦਿੱਤੇ ਨੇ। ਦੇਖੋ ਮੈਂ ਪਾਣੀ ਬਿਲਕੁਲ ਨਹੀਂ ਪਾਇਆ, ਇਸ ਤੋਂ ਸਾਡਾ ਇੱਥੇ ਗੋਸ਼ਤ ਬਹੁਤ ਅੱਛਾ ਹੁੰਦਾ ਵੇ। ਆਪਣੇ ਹੀ ਪਾਣੀ 'ਚ ਜਦ ਪਿਆਜ਼ ਟਮਾਟਰ ਪਾਣੀ ਛੱਡਣਗੇ ਨਾ 'ਚ ਗਲ ਜਾਏਗਾ। ਮੈਂ ਥੋੜ੍ਹਾ ਕੁੱਕਰ ਨੂੰ ਕਰ ਦੇਣੀ ਬੰਦ। ਲੇਕਿਨ ਬਹਰਹਾਲ ਤੁਸੀਂ ਆਪਣੇ ਹਿਸਾਬ ਦੇ ਨਾਲ ਗੋਸ਼ਤ ਚੱਕਰ ਗੋਸ਼ਤ ਸਖਤ ਕਿਸ ਤਰ੍ਹਾਂ ਵੀ ਤੁਸੀਂ ਉਸ ਹਿਸਾਬ ਨਾਲ ਪਾਣੀ ਵੀ ਪਾਓਗੇ। ਮੈਂ ਬਿਲਕੁਲ ਪਾਣੀ ਦਾ ਇਸਤੇਮਾਲ ਵੀ ਕਰ ਰਹੀ ਹਾਂ। ਇਹਨੂੰ ਅਸੀਂ ਹੁਣ ਕੁੱਕਰ ਨੂੰ ਕਰ ਦੇਵਾਂਗੇ ਬੰਦ। ਅਤੇ ਚੱਲ ਬਈ ਭਾਈ ਸਾਹਿਬ ਤੂੰ ਥੋੜ੍ਹਾ ਪੱਕ, ਲੇਕਿਨ ਅੱਗ ਮੈਂ ਥੋੜ੍ਹੀ ਸਲੋ ਕਰ ਦੇਵਾਂਗੀ ਇੱਥੋਂ ਨੀਚੋਂ, ਕਿਉਂਕਿ ਥੋੜ੍ਹਾ ਹਲਕੀ ਅੱਗ 'ਤੇ ਫਿਰ ਪਾਣੀ ਆਸਤੇ ਆਸਤੇ ਗੋਸ਼ਤ ਆਪਣਾ ਛੱਡੇਗਾ ਨਾ ਅਤੇ ਅੱਛਾ ਗਲ ਜਾਏਗਾ। ਅੱਗ ਮੈਂ ਸਲੋ ਕਰ ਦਿੱਤੀ ਹੈ। ਅਤੇ ਚਲੋ ਬਈ ਹੁਣ ਇਹ ਥੋੜ੍ਹਾ ਸ਼ੂ 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 ਕਰੇਗਾ ਅਤੇ ਅਸੀਂ ਕਰਾਂਗੇ ਗੱਲਾਂ। ਬਈ ਇੰਡੀਆ ਤੋਂ ਫਿਰ ਆਇਆ ਮੈਸੇਜ। ਮੈਨੂੰ ਕੱਲ੍ਹ ਅੰਦਾਜ਼ਾ ਸੀ ਕਿ ਸ਼ੀਲ ਕੌਰ ਜਿਹੜੇ ਨੇ ਇੰਡੀਆ ਦੇ ਨੇ। ਮੈਂ ਸ਼ਾਇਦ ਹੁਣ ਤਲੱਫੁਜ਼ ਗਲਤ ਨਾ ਕਹਿ ਰਹੀ ਹਾਂ ਉਹਨਾਂ ਦੇ ਨਾਂ ਦਾ, ਅਤੇ ਲੇਕਿਨ ਇਹ ਵੀ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਦੁਬਾਰਾ ਤੋਂ ਲਿਖਿਆ ਕਿ ਜੀ ਮੈਂ ਇੰਡੀਆ ਪੰਜਾਬ ਤੋਂ ਹਾਂ। ਲੇਕਿਨ ਅੱਜ ਕੱਲ੍ਹ ਇੱਕ ਹੋਰ ਸ਼ਹਿਰ 'ਚੋਂ ਰਿਹਾਇਸ਼ ਪਜ਼ੀਰ ਨੇ। ਮੈਨੂੰ ਉਸ ਨਾਂ ਦੀ ਵੀ ਸਮਝ ਨਹੀਂ ਲੱਗੀ, ਸਮਝ ਨਾਂ ਨਹੀਂ ਲੈ ਰਹੀ ਮੈਨੂੰ ਕਿ ਕੌਰ ਨੇ। ਅਤੇ ਕੀ ਕਹਿੰਦੇ ਨੇ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਇਹ ਗੱਲਾਂ ਸੁਣਾਉਂਦੇ ਰਹੋ। ਉਹਨਾਂ ਨੇ ਸਭ ਤੋਂ ਅੱਛੀ ਜਿਹੜੀ ਗੱਲ ਉਹਨਾਂ ਦੀ ਮੈਨੂੰ ਲੱਗੀ ਨਾ, ਉਹਨਾਂ ਨੇ ਕਿਹਾ ਸਾਡੀ ਬਾਜੀ ਜਿਹੜੇ ਨਾ ਉਹ ਸਾਨੂੰ ਇਸ ਤਰ੍ਹਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੁਣਾਉਂਦੇ ਸਨ ਅਤੇ ਬੜਾ ਚੰਗਾ ਲੱਗਦਾ ਸੀ। ਅਤੇ ਤੁਹਾਡੇ ਕੋਲੋਂ ਵੀ ਸੁਣਨੇ ਆ ਨਾ ਤਾਂ ਬੜਾ ਚੰਗਾ ਲੱਗਦਾ। ਅਤੇ ਬਈ ਬੱਲੇ ਬੱਲੇ ਹੋ ਗਈ ਜੇ ਕਿ ਬੱਲੇ ਬੱਲੇ ਇਸ ਤੋਂ ਹੋ ਗਈ ਸੀ ਕਿ ਮੈਨੂੰ ਵੀ ਸਾਰੇ ਬਾਜੀ ਕਹਿੰਦੇ ਨੇ। ਮੇਰੀ ਸਾਰੀ ਸਿਸਟਰ ਜਿਹੜੀਆਂ ਨੇ ਮੈਨੂੰ ਬਾਜੀ ਕਹਿੰਦੀਆਂ ਨੇ, ਉਸਮਾਂ ਵੀ ਮੈਨੂੰ ਬਾਜੀ ਕਹਿੰਦੇ ਨੇ। ਅਤੇ ਲੋ ਵੀ ਬਾਜੀ ਕਹਿਣ ਵਾਲੇ ਲੋਕਾਂ ਦਾ ਇਜ਼ਾਫਾ ਹੁੰਦਾ ਜਾ ਰਿਹਾ ਵੀ। ਅਤੇ ਬਹੁਤ ਚੰਗਾ ਮੈਨੂੰ ਲੱਗਿਆ ਤੁਹਾਡੇ ਕਮੈਂਟ ਤੋਂ ਕਿ ਤੁਸੀਂ ਜਿਹੜਾ ਕਿਹਾ ਕਿ ਬਈ ਸੁਣਾਇਆ ਕਰੋ। ਹੋਰ ਇਹਨਾਂ ਨੇ ਇੱਕ ਰਿਕੁਐਸਟ ਕੀਤੀ ਕਿ ਬਈ ਹੁਣ ਰਮਜ਼ਾਨ ਮੁਬਾਰਕ ਦੀ ਵਜ੍ਹਾ ਨਾਲ ਮੈਂ ਕੁਛ ਨਹੀਂ ਤੁਹਾਨੂੰ ਕਹਿ ਸਕਦੀ, ਫਿਰ ਤੁਸੀਂ ਸਾਨੂੰ ਪੰਜਾਬੀ ਗਾਣੇ ਵੀ ਸੁਣਾਈਓ ਅਤੇ ਸਾਨੂੰ ਸਭ ਕੁਝ ਸੁਣਾਈਓ, ਨਾਤ ਤੁਸੀਂ ਸੁਣਾਈਏ, ਬਹੁਤ ਚੰਗਾ ਲੱਗਿਆ। ਪਰ ਇਹ ਕਿ ਸਾਨੂੰ ਫਿਰ ਗਾਣੇ ਛਾਣੇ ਵੀ ਸੁਣਾਈਓ। ਬਿਲਕੁਲ ਜੀ, ਕਿਉਂ ਨਹੀਂ ਸੁਣਾਵਾਂਗੇ। ਬਸ ਰਮਜ਼ਾਨ ਮੁਬਾਰਕ ਜਿਹੜਾ ਵੇ ਇਹਦੇ ਵਿੱਚ ਹੀ ਜਿਹੜਾ ਨਾ ਸ਼ੈਤਾਨ ਇੱਕ ਮਹੀਨੇ ਲਈ ਕੈਦ ਹੁੰਦਾ ਹੋਵੇ, ਉਸ ਤੋਂ ਬਾਅਦ ਫਿਰ ਨਿਕਲ ਆਉਂਦੇ ਨੇ ਸਾਰੇ ਸ਼ੈਤਾਨ ਆਪਣਾ ਹੱਥ ਝਾੜ ਕੇ। ਅਤੇ ਅਸੀਂ ਇਨਸ਼ਾਅੱਲਾ ਕਰਾਂਗੇ ਬਿਲਕੁਲ। ਪੰਜਾਬੀ ਗਾਣਿਆਂ ਦੇ ਤੁਸੀਂ ਸ਼ੌਕੀਨ ਹੋ ਅਤੇ ਪੰਜਾਬੀ ਗਾਣੇ ਜੋ ਮੈਨੂੰ ਆਉਂਦੇ ਨੇ ਪੁਰਾਣੇ ਟੁਕੜੇ ਛੋਟੇ ਛੋਟੇ ਹੁਣ ਭੁੱਲ ਗਏ ਨੇ ਜ਼ਿਆਦਾ, ਲੇਕਿਨ ਜੋ ਵੀ ਟੱਪੇ ਛੱਪੇ ਜੋ ਕੁਛ ਯਾਦ ਹੈ ਅਸੀਂ ਇਨਸ਼ਾਅੱਲਾ ਰਮਜ਼ਾਨ ਮੁਬਾਰਕ ਤੋਂ ਬਾਅਦ ਫਿਰ ਜ਼ਰੂਰ ਅਸੀਂ ਜਿਹੜਾ ਨਾ ਇਹਦਾ ਇੱਕ ਨਾਲਨ ਗਾਇਆ ਕਰਾਂਗੇ। ਜਦੋਂ ਵੀ ਜ਼ਬਾਨ ਤੋਂ ਮੇਰੀ ਕੰਮ ਕਰਦੇ ਇਸ ਤਰ੍ਹਾਂ ਆਦਤ ਹੈ ਕਿ ਮੈਂ ਜਿਹੜਾ ਨਾ ਕੰਮ ਕਰਦੇ ਕਰਦੇ ਵੀ ਕੋਈ ਨਾ ਕੋਈ ਗਾਣਾ ਜਿਹੜਾ ਗੁਰਗੁਰਾ ਲੈਂਦੀ ਹਾਂ। ਇਹ ਲਓ ਵੀ ਮੇਰੀ ਫਰੂਟ ਚਾਟ ਦੇਖ ਲਵੋ, ਸੋਹਣੀ ਸੋਹਣੀ ਫਰੂਟ ਚਾਟ ਮੈਂ ਕੱਟ ਲਈਏ। ਬਹੁਤ ਥੋੜ੍ਹੀ ਮੈਂ ਅੱਜ ਬਣਾ ਰਹੀ ਹਾਂ ਕਿਉਂਕਿ ਹੋਰ ਕੋਈ ਖਾਂਦਾ ਹੀ ਨਹੀਂ ਹੈ, ਅਤੇ ਫਿਰ ਉਹ ਜਿਹੜਾ ਨਾ ਫਿਰ ਇੰਨਾ ਵੱਡਾ ਡੱਬਾ ਬਣਾ ਕੇ ਰੱਖ ਲਵੋ ਅਤੇ ਮੇਰੇ ਸਿਵਾ ਕੋਈ ਖਾਂਦਾ ਨਹੀਂ ਹੈ। ਇਸ ਤੋਂ ਮੈਂ ਅੱਜ ਬਹੁਤ ਘੱਟ ਬਣਾਈ ਹੈ। ਇਸ ਥੋੜ੍ਹੀ ਜਿਹੀ ਮੈਂ ਸ਼ਾਮਿਲ ਕਰ ਦਾਂਗੀ ਚੀਨੀ, ਬਹੁਤ ਘੱਟ ਪਾਉਂਦੀ ਹਾਂ, ਜ਼ਿਆਦਾ ਹੀ ਪੈ ਗਈ ਮੇਰੇ ਕੋਲ। ਇਹਦੇ ਵਿੱਚ ਥੋੜ੍ਹਾ ਜਿਹਾ ਜਾਏਗਾ ਕਾਲੀ ਮਿਰਚ ਔਰ ਇਹਦੇ ਵਿੱਚ ਜਾਏਗਾ ਥੋੜ੍ਹਾ ਜਿਹਾ ਨਮਕ, ਸਵਾਦ ਅਨੁਸਾਰ ਨਮਕ ਜਾਏਗਾ। ਤੇ ਨਾਲ ਜਾਏਗਾ ਇਹਦੇ ਵਿੱਚ ਇਹ ਜੂਸ ਤੇ ਬਹੁਤ ਸਾਰਾ ਚੰਗਾ ਲੱਗਦਾ ਵੇ। ਕਰਨ ਜਿਹੜਾ ਹੈਗਾ ਮੈਂ ਪਾ ਦੇਣੀ ਆ। ਚਲੋ ਜੀ, ਇਹਨੂੰ ਅਸੀਂ ਮਿਕਸ ਕਰਾਂਗੇ। ਬਸ ਫਰੂਟ ਚਾਟ ਤੇ ਬਸ ਕੱਟਣ ਦਾ ਹੀ ਮਸਲਾ ਹੁੰਦਾ ਹੈ, ਲੇਕਿਨ ਹਰ ਕਿਸੇ ਦਾ ਆਪਣਾ ਇੱਕ ਟੇਸਟ ਹੈ, ਇੱਕ ਫਲੇਵਰ ਹੈ। ਉਹ ਖਾਂਦਾ ਹੈ। ਬਾਜ਼ ਲੋਕ ਚਾਟ ਮਸਾਲਾ ਪਾਉਂਦੇ ਨੇ, ਬਾਜ਼ ਲੋਕ ਮਿਰਚ ਵੀ ਪਾਉਂਦੇ ਨੇ, ਲਾਲ ਕੁੱਟੀ ਮਿਰਚ ਟਾਈਪ ਲਾਲ ਟਾਈਪ ਮਿਰਚ ਪਾਉਂਦੇ ਨੇ, ਔਰ ਜ਼ਿਆਦਾਤਰ ਲੋਕ ਚਾਟ ਮਸਾਲਾ ਪਾ ਕੇ ਖਾਂਦੇ ਨੇ, ਉਹ ਵੀ ਬਹੁਤ ਚੰਗੀ ਲੱਗਦੀ ਹੈ। ਅਤੇ ਸਾਰੇ ਜਿਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਨਾ ਟੇਸਟ ਦੇ ਹਿਸਾਬ ਨਾਲ ਹੁੰਦੀ ਹੈ। ਚੀਜ਼ਾਂ ਸਾਰੀਆਂ ਚੰਗੀਆਂ ਹੁੰਦੀਆਂ, ਮੈਂ ਕਹਿੰਦੀ ਕੋਈ ਚੀਜ਼ ਕਦੀ ਵੀ ਉਹ ਨਹੀਂ ਹੁੰਦੀ, ਪਰ ਹਰ ਬੰਦੇ ਦਾ ਆਪਣਾ ਇੱਕ ਟੇਸਟ ਹੁੰਦਾ ਵੇ, ਉਸ ਹਿਸਾਬ ਦੇ ਨਾਲ ਫਿਰ ਉਹ ਖਾਂਦਾ ਰਹਿੰਦਾ। ਅਤੇ ਅਸੀਂ ਕੀ ਕਹਿੰਦੇ ਨੇ, ਹੁਣ ਦੇਖੋ ਖਲਾਰਾ ਤਾਂ ਪੈ ਜਾਂਦਾ ਵੇ ਜਦੋਂ ਤੁਸੀਂ ਹਾਂਡੀ ਪਕਾਉਂਦੇ ਹੋ, ਲਸਣ ਪਿਆਜ਼ ਛਿਲਦੇ ਹੋ, ਕਟਿੰਗ ਬੋਰਡ ਇਹ ਵੇ, ਛਾਨਣੀਆਂ ਨੇ, ਗੋਸ਼ਤ ਧੋਤਾ ਸਾਰਾ, ਹੁਣ ਮਸਾਲੇ ਚੁੱਕਾਂਗੇ, ਲੇਕਿਨ ਐਵੇਂ ਹਾਂਡੀ ਪੱਕ ਜਾਏਗੀ ਅਤੇ ਫਿਰ ਅਸੀਂ ਇੱਕ ਦਫਾ ਸਾਰਾ ਆਪਣਾ ਕਿਚਨ ਸਾਫ਼ ਕਰ ਲਵਾਂਗੇ। ਅਤੇ ਉਸ ਜ਼ਮਾਨੇ ਨੇ ਕਿਹਾ ਵੀ ਸਾਨੂੰ ਤੁਹਾਡੀ ਗੱਲਾਂ ਚੰਗੀਆਂ ਲੱਗਦੀਆਂ ਨੇ, ਤੇ ਸਾਡੀ ਤਕਰੀਰਾਂ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ।
ਤੁਸੀਂ ਤਕਰੀਰ ਕਰਦੇ ਰਿਹਾ ਕਰੋ। ਤੇ ਚਲੋ ਵੀ ਠੀਕ ਹੈ, ਤੁਸੀਂ ਮੇਰੀ ਤਕਰੀਰ ਸੁਣਨਾ ਚਾਹੁੰਦੇ ਹੋ ਤਾਂ ਅਸੀਂ ਨਾਲ ਨਾਲ ਆਪਣਾ ਕੰਮ ਕਰ ਲੈਂਦੇ ਹਾਂ, ਤੇ ਨਾਲ ਨਾਲ ਪੁਰਾਣੇ ਜ਼ਮਾਨਿਆਂ ਨੂੰ, ਉਹ ਜ਼ਮਾਨਾ ਐਸਾ ਹੁੰਦਾ ਹੈ। ਸ਼ੀਲ ਕੌਰ ਨੇ ਵੀ ਕਿਹਾ ਕਿ ਵੀ ਵਾਕਈ ਉਹ ਜ਼ਮਾਨੇ ਹੀ ਸਾਨੂੰ ਬੜੇ ਚੰਗੇ ਲੱਗਦੇ ਸਨ, ਜ਼ਮਾਨੇ ਹੈਗੇ ਹੀ ਚੰਗੇ ਸਨ, ਕਿਉਂਕਿ ਜਿਹੜਾ ਇੱਕ ਤੁਹਾਡਾ ਬਚਪਨ ਦਾ ਦੌਰ ਹੁੰਦਾ ਹੈ ਨਾ, ਜਿਸ ਵਿੱਚ ਛੋਟੇ ਹੁੰਦੇ ਹੋ, ਉਹ ਤੁਸੀਂ ਹੁੰਦੇ ਹੋ ਸਾਡੇ ਵੱਡੇ ਕਹਿੰਦੇ ਬਾਦਸ਼ਾਹ ਹੁੰਦਾ ਬੰਦਾ, ਬਈ ਉਹ ਬਾਦਸ਼ਾਹ ਨਾਲੋਂ ਘੱਟ ਨਹੀਂ ਜੀ ਹੁੰਦਾ ਜਿਹੜਾ ਬਚਪਨ ਹੈ। ਵੀ ਜੋ ਮਰਜ਼ੀ ਕਰ ਲਓ, ਖੇਡੋ, ਕੋਈ ਬੇਫਿਕਰੀ ਦਾ ਦੌਰ ਹੁੰਦਾ ਹੈ। ਨਾ ਤੁਹਾਨੂੰ ਫਿਕਰ ਹੁੰਦੀ ਹੈ ਬਈ ਅਸੀਂ ਇਹ ਕਿੱਥੋਂ ਲਿਆਉਣਾ ਵੇ, ਤੇ ਸਬਜ਼ੀ ਕਿੱਥੋਂ ਲਿਆਉਣੀ ਹੈ, ਤੇ ਹਾਂਡੀ ਕਿੰਨੇ ਪਕਾਉਣੀ ਹੈ, ਤੇ ਨਾ ਕੁਛ। ਉਹ ਤੁਹਾਡੇ ਪੈਰੈਂਟਸ ਹੁੰਦੇ ਨੇ, ਤੁਸੀਂ ਸਿਰਫ ਖੇਲਣ ਵਾਸਤੇ ਆਏ ਹੁੰਦੇ ਹੋ ਦੁਨੀਆ ਵਿੱਚ, ਤੁਹਾਡੀਆਂ ਖਵਾਹਿਸ਼ਾਂ ਪੂਰੀਆਂ ਕਰਨ ਵਾਲੇ ਮਾਂ-ਬਾਪ ਹੁੰਦੇ ਨੇ। ਬੇਫਿਕਰੀ ਔਰ ਐਸਾ ਦੌਰ ਹੁੰਦਾ ਹੈ ਕਿ ਜਿੱਥੇ ਦੋਸਤ ਹੁੰਦੇ ਨੇ ਤੁਹਾਡੇ ਬਚਪਨ ਦੇ, ਤੁਸੀਂ ਉਹਨਾਂ ਮੁਹੱਲਿਆਂ 'ਚ ਖੇਲਦੇ ਹੋ, ਤੇ ਉਹ ਫਿਰ ਕਦੀ ਜ਼ਿੰਦਗੀ 'ਚੋਂ ਲਿਖਿਆ ਸ਼ਮਾ ਨੇ ਵੀ ਕਿ ਉਹ ਜ਼ਮਾਨੇ ਅਸੀਂ ਭੁੱਲਦੇ ਨਹੀਂ, ਸਾਡੇ ਵੀ ਦਿਮਾਗਾਂ ਵਿੱਚ ਨੇ। ਅਸੀਂ ਆਂਟੀ ਜੀ ਕੌਣ ਹੈ ਦੇ ਨਾਂ 'ਤੇ ਨੀਦਰਲੈਂਡ ਤੋਂ ਮੈਨੂੰ ਲਿਖਦੇ ਨੇ ਕੌਣ ਨੂੰ, ਉਹ ਕਹਿੰਦੇ ਨੇ ਕਿ ਅਸੀਂ ਵੀ ਉਹ ਜ਼ਮਾਨੇ ਭੁੱਲੇ ਨਹੀਂ ਆਂਟੀ ਜੀ, ਕਿ ਤੁਸੀਂ ਸੁਣਾਉਂਦੇ ਉਹਨਾਂ ਦਾ ਸਾਨੂੰ ਵੀ ਆਪਣਾ ਬਚਪਨ ਯਾਦ ਆ ਜਾਂਦਾ, ਸਾਨੂੰ ਚੀਜ਼ਾਂ ਯਾਦ ਆ ਜਾਂਦੀਆਂ ਨੇ। ਤੇ ਬਚਪਨ ਕਿਸੇ ਵੀ ਇਨਸਾਨ ਨੂੰ ਕਦੀ ਵੀ ਨਹੀਂ ਭੁੱਲਦਾ, ਕਦੀ। ਤੇ ਉਹ ਬਚਪਨ ਜਿਹੜਾ ਵੇ ਉਹ ਹਮੇਸ਼ਾ ਦਿਲਾਂ ਵਿੱਚ ਜ਼ਿੰਦਾ ਰਹਿੰਦਾ। ये दौलत भी ले लो, ये शोहरत भी ले लो, भले छीन लो मुझसे मेरी जवानी, मगर मुझको लौटा दो बचपन का सावन, वो कागज की कश्ती, वो बारिश का पानी, वो कागज की कश्ती, वो बारिश का पानी। मोहल्ले की सबसे निशानी पुरानी, वो बुढ़िया जिसे बच्चे कहते थे नानी, वो नानी की बातों में परियों का डेरा, वो चेहरे की झुर्रियों में सदियों का फेरा, भुलाए नहीं भूल सकता है कोई, वो छोटी सी रातें, वो लंबी कहानी, वो कागज की कश्ती, वो बारिश का पानी। ये तो बड़ा लम्बा में जब सुनाने लगी तो गाली मुक चढ़ी है। कड़ी धूप में अपने घर से निकलना, वो चिड़िया, वो बुलबुल, वो तितली पकड़ना, वो गुड़ियों की शादी में लड़ना झगड़ना, वो झूलों से गिरना, वो गिर के संभलना, वो पीतल के छल्लों के प्यारे से तोहफे, वो टूटी हुई चूड़ियों की निशानी, वो कागज की कश्ती, वो बारिश का पानी। और अल्लाह और मैं कहती पई सा कि रमज़ान तो बाद असीं गावांगे, तो मैं तो हुणी गा दिता वे। और अल्लाह बाप अल्लाह दी माफ़ करियो मैनू कि भैया वो कहते ने ना शैतान नूं अल्लाह ने खुला छड्डिया ही होया वे। बहरहाल है भी कि घर के अंदर साडा भी दौर ऐसा सी, मजाकिया तक करते हैं कि साडा दौर ऐसा सी कि बच्चियां ऐसी पाबंदी नहीं सी कि बच्चियां घर में सहेलियां बैठ के असीं टप्पे भी गा लेने सन, गाने भी गा लेने सन। बहुत ज़्यादा साडा बाहर आना जाना नहीं होंदा सी कि असीं किते जा रहे हैं, जिथे जाना होंदा सी असीं पेरेंट्स के नाल ही जाने होंदे सन। लेकिन घर बच्चियां इस तरह होंदा सी, कोई शादी ब्याह वे या कोई ऐसा वे तो फिर असीं बैठ के अपने शौक पूरे कर लेंदे सन। गाने शाने सारियां सहेलियां कट्ठियां होके भी जदों कट्ठे होना, तालियां वजा लेनियां, गाने गा लेने। स्पैशली जदों कोई शादी अनाउंस होंदी सी मुहल्ले च ना, उदों तो फिर बस कहते ना कि बस सारा हर फनकार जड़ा तैयार हो जाता सी कि भाई मैं अपना जौहर हुण दिखाना में, तो ढोलकी आ जाती सी ते टप्पे, तो बड़ा अच्छा दौर सी कि उस जमाने में। चलो मैं अज ईद कार्ड के हवाले नाल गल करना चाह रही थी, लेकिन चलो इसी हवाले नाल गल करके असी रेडियो एक होंदा सी, रेडियो ते जो पसंदीदा गाना आना वो आंदा सी आपकी फरमाइश, इंडिया तो आंदा हुंदा सी आपकी फरमाइश, ते इत्थे भी तो ना लैंदे हुंदे सन कि भी लोगों ने गाना की फरमाइश की। अनाउंसर कहती सी कि इस गाने की फरमाइश आई है, तो ना लैंदी सी। असीं दौड़ के जाके अपनी कज़न नूं बुला के लैके आना, पसंद का गाना आने वाला हुंदा सी। असीं कई दिन इंतजार करने सब गाणियां वास्ते
तो हुण देखो कैसा टैक्नोलॉजी का दौर आ गया है कि जिस वेले मर्जी जेड़ा मर्जी गाना सुनो, कोई मसला नहीं है। देखो उस जमाने में गाना सुनने वास्ते भी इंतजार करना पैंदा सी कि फरमाइशी प्रोग्राम कोई साडे गाने की फरमाइश कर दे, असीं वो गाना सुन लईए। तो इस तरह का दौर सी। फिर उस तो बाद टेप रिकॉर्डर उस तो बाद आया, लेकिन उस तो पहले जड़ा सी रेडियो ही सी। और रेडियो फिर जो सारे आ जाते सन, बड़ी सारे ने खामोशी के नाल ऐसा करके सुनना, ऐसा हर कोई ना इस तरह ऐसा रखा होता सी। रेडियो बड़ा सोहना कवर जहा चढ़ा के ना, इतने ब्राउन कलर का कवर होता सी, रेडियो में ऐसा सजाया होता सी, फिर हाथ नहीं किसी ने लाना कि बई ये हो जाएगा। तो बस सारे ना ऐसा फटे इस तरह ऐसा करके बैठे होंगे सन सारे होए। असी सारिया कजनां ने खामोशी के नाल गाना सुनना, किसी ने बोलना नहीं। तो वो फिर वो दौर जड़ा जिंदगी का वो बेहतरीन दौर सी साडी सी कि असी की कहते रहे गाना सुनने वास्ते भी इस तरह किन्ने किन्ने दिन इंतजार करते सन। एक दूसरे की पसंद का ख्याल रखना। और एक रेडियो की आती होती सी फिल्मी कहानी, जी फिल्म रिलीज़ होती सी ना, वो मोटे मोटे टुकड़े डिजन 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 इस तरह करके बेचो जड़ा की कहते हैं मेज़बान कह लो, जो सुना रहा होंदा सी स्टोरी, वो जड़ा ना बेच में बड़ी सस्पेंस पैदा करता सी। वो हीरोइन ने इसके साथ ये किया, हीरोइन कहाँ चली गई, वो लड़के की माँ ने मना कर दिया, फिर क्या हुआ इस कहानी में आगे। वो ऐसा सस्पेंस पाते सन ताकि लोग सिनेमा वाल जान देखण भी इस फिल्म च होया कि वो असी सुनना हाय अल्लाह पता नहीं हीरोइन को की हो गया, हाय पता नहीं हीरो को इस फिल्म च की हो जाना वे। तो साड़ी भी जानते बड़ी होंदी सी कि भई वो देखिए फिल्म, वो फिल्म की भी तुहानूं स्टोरी किसी दिन सुनावांगी जो असीं फिल्म देखण जाने होंदे सन। तो इस तरह फिर एक आंदा सी जो असीं सियालकोट जाने होंदे सी ना, उत्थे मैं देखा कि एक टांगा गाड़ी के उपर बड़ा सारा फिल्म का पोस्टर बड़ा सारा। वो पिछे जो नवी फिल्म रिलीज़ होंदी सी, एक भाई पिछे फड़ के पोस्टर बैठा होंदा सी, अगे घोड़ा चलता जा रहा सी और पिछों फिर वो पूरे शहर च फिरते सन, गलियां च मुख्तलिफ बड़िया बड़िया ताकि पता चले भी नवी फिल्म आ रही है, निकलो घर च जाके देखो। वो फिर सब मशहूरी समझो उनका। अजकल तो टी वी और ये और इंटरनेट का दौर है, हर जगह तुम मशहूरी कर उस तरह मशहूरी करने का मशहूरी करते सन, मशहूरी हो रही है। तो मशहूरी इस तरह होंदी सी कि वो टांगे के उत्ते रख के ना बड़ा सारा बोर्ड उत्ते हीरोइन की तस्वीर होंदी सी, फिल्म का नाम लिखिया होंदा सी, मौसीकार का नाम लिखिया होंदा सी, हीरो की तस्वीर होंदी सी। तो इस तरह सारा कुछ तो लोगों को पता चल जाता सी कि जिन्हें जिहड़ी पसंद का हीरो हीरोइन होंदा सी, वो तो बई फिर कहते मर जाता सी, डुल जाता सी कि छेती करो असीं यह फिल्म देखनी। इस तरह फिर लोगों को दसिया जाता सी कि बई मशहूरी की जाती सी टांगियां के उपर, इस तरह या रेडियो पर फिल्म कहानी के नाम से आता होंदा सी। तो फिर रेडियो तो फिर लोग सुन के फिर सिनेमा की तरफ रुख करते सन। तो जोड़े साढ़े वर्गे ने वो बेचारे मिन्नतां समाजता करते सन कि असीं कोई फिल्म देखिए। पर है कि रेडियो का दौर जबरदस्त दौर सी, रेडियो का ड्रामा आंदा हुंदा सी, इन्ना मज़ेदार ड्रामा हामिद मियां के हाँ एक ड्रामा आंदा सी, वो इतवार वाले दिन सुबह आंदा सी। असीं सुबह बकायदा एहतमाम दे नाल उठने होंदे सां कि भी जल्दी ना उठ जाइए कि भी ड्रामा सुनना। तो अम्मी ने नाश्ता बनाना, अब्बू ने करना कि जल्दी करो हामिद मियां के हाँ शुरू होने वाला भी। तो हामिद मियां के हाँ जो एक फैमिली की स्टोरी सी, वो आपस में गलबात करते सन, आपस जो भी जुमलेबाजी और सब कुछ सुनना होंदा सी। उस जमाने से देखने वाला नहीं सी, रेडियो का सुनना सी खामोशी दे नाल। इन्ना सब खामोशी ना सुनते सन ड्रामे नूं कि कोई बच्चा भी होंदा सी ना, मेरा छोटा जिवें छोटा जो होंदा वो चू नहीं करता होंदा सी, बस खामोशी होंदी सी, सब हर डायलॉग सुन रहे होंदे सन। कि वो चमचा खड़कन की भी आवाज़ पैदा की जाती सी, इस तरह करके साउंड दिता जाता सी कि चाह बन रही है, वो चमचा खड़कन की भी आवाज़ आती होंदी सी। होर मुख्तलिफ जो भी होंदा सी ना, वो सारे उन्होंने दिता जाता सी, पता चले भी है वो की करते पे ने। तो फिर बड़े अच्छे साउंड भी होंदे सन, तो नोक शौक होंदी सी फैमिली की, असी बड़े शौक नाल देखते होंदे सन। तो बहरहाल हुण ना गल्लां रहियां ते ना रहियां बातां, ते बस हुण ते बस जिहड़ा ना उंगली के इशारे के उत्ते, साडी उंगली के इशारे के उपर दुनिया में तुसीं जिहड़ा जदों चाहो उन्होंने जाके की कहते ने वो कर लवो। तो हाँ भी एक गल तो मैं तुहानूं दसी नहीं कि अज जिहड़ा ना थोड़ी जी सर्दी घट है, मैं नहा के आई हाँ, तो मैं कहा चलो थोड़ी देर बालू वाला सूट असीं नहीं पाना। तो मैं तुहानूं एक चीज़ सुनानी आ
ਤੇ ਹੁਣ ਜੇ ਮੈਨੂੰ ਮਿਲ ਗਈ ਤੇ ਫਿਰ ਮੈਂ ਤੁਹਾਨੂੰ ਸੁਣਾਉਂਦੀ ਹਾਂ, ਨਾ ਮਿਲੀ ਤੇ ਬਸ ਫਿਰ ਅੱਲਾ ਹੀ ਮਾਲਕ ਹੈ। ਕਦੀ ਕਦੀ ਮੈਨੂੰ ਮਿਲ ਜਾਂਦੀ ਹੁੰਦੀ ਹੈ ਕੁਝ ਚੀਜ਼ਾਂ ਮੇਰੀਆਂ ਸਾਂਭੀਆਂ ਹੋਈਆਂ, ਕਦੀ ਕਦੀ ਨਹੀਂ ਮਿਲਦੀਆਂ। ਅੱਛਾ ਐ ਲੋ ਜੀ, ਪਤਲੇ ਨੱਕ ਤੇ ਗੁੱਸਾ ਫੱਬਦਾ, ਤੈਨੂੰ ਤੇਰਾ ਨਖਰਾ ਫੱਬਦਾ, ਸ਼ੀਸ਼ੇ ਵਰਗੇ ਤੇਰੇ ਤਨ ਤੇ ਹਰ ਇੱਕ ਰੰਗ ਦਾ ਕੱਪੜਾ ਫੱਬਦਾ, ਕਾਲਾ ਜੋੜਾ ਸਭ ਨੂੰ ਭਾਵੇਂ, ਤੈਨੂੰ ਜੱਗ ਤੋਂ ਵੱਖਰਾ ਫੱਬਦਾ, ਅੱਡੀ ਵਾਲੀ ਜੁੱਤੀ ਜੱਚਦੀ, ਉਸ ਤੋਂ ਵੱਧ ਕੇ ਖੁੱਸਾ ਫੱਬਦਾ, ਹੱਥ 'ਚ ਖਣਕਣ ਕੱਚ ਦੀਆਂ ਵੰਗਾਂ, ਵਿੱਚ ਕੰਗਣ ਸੋਨੇ ਦਾ ਫੱਬਦਾ, ਤੇਰੇ ਬੁੱਲਾਂ ਨੂੰ ਚੁੰਮਦੀ ਸੁਰਖੀ, ਤੇਰੀ ਅੱਖ 'ਚ ਸੁਰਮਾ ਫੱਬਦਾ, ਤੂੰ ਪੰਜਾਬ ਦੀ ਉਹ ਮੁਟਿਆਰ ਏ ਜਿਸ ਨੂੰ ਭਾਰਾ ਜੁੱਸਾ ਸੱਜਦਾ। ਲੋ ਬਈ, ਤੁਹਾਨੂੰ ਮੈਂ ਅੱਜ ਪੰਜਾਬੀ ਸ਼ਾਇਰੀ ਵੀ ਸੁਣਾ ਦਿੱਤੀ ਹੈ। ਇਹ ਮੈਨੂੰ ਬੜੀ ਅੱਛੀ ਲੱਗੀ। ਮੈਨੂੰ ਸ਼ਾਇਰ ਦਾ ਨਾਮ ਨਹੀਂ ਪਤਾ ਹੈ ਕਿ ਨਾ ਬਸ ਕਿਤੇ ਪੜ੍ਹਨੀ ਆ ਨਾ ਫਿਰ ਮੈਂ ਮਹਿਸੂਸ ਕਰ ਲੈਂਦੀ ਆਪਣੇ ਕੋਲ ਕੋਈ ਅੱਛੀ ਚੀਜ਼ ਹੋਵੇ ਤੇ ਮੈਂ ਆਪਣੇ ਕੋਲ ਰੱਖ ਲੈਂਦੀ ਹਾਂ, ਪਰ ਉਹਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲਦਾ ਕਿ ਕਿਸ ਤਰ੍ਹਾਂ ਪੜ੍ਹਾਂ, ਕਿਉਂਕਿ ਮੇਰੀ ਇਹ ਸਟਿਕ ਹੁੰਦੀ ਹੈ ਖਾਤਰਾ ਪੜ੍ਹਨਾ, ਇਹ ਖਾਤਾ ਕਰਨਾ ਖਾਤਾ ਮੁਸ਼ਕਿਲ ਕੰਮ ਹੈ। ਬਹਿਰਹਾਲ ਲੈ ਦੇ ਕਿ ਚਲੋ ਮੈਂ ਤੁਹਾਨੂੰ ਸੁਣਾ ਦਿੱਤੀ ਹੈ ਪੰਜਾਬੀ ਸ਼ਾਇਰੀ ਵੀ, ਤੇ ਤੁਹਾਡੇ ਸਾਰਿਆਂ ਦੀ ਕਮੈਂਟ ਦਾ ਮੈਨੂੰ ਇੰਤਜ਼ਾਰ ਰਹੇਗਾ। ਹਾਂਜੀ ਤਾਂ ਮੈਂ ਆਪਣੀ ਕੰਪਲੀਟ ਕਰਾਂਗੀ, ਅਜੇ ਸਾਰੇ ਭਾਂਡੇ ਵੀ ਫਿਰ ਚੁੱਕਣੇ ਨੇ, ਪਰ ਇਹ ਵੀ ਫਿਰ ਵੀ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ ਕਿ ਕੀ ਕਹਿੰਦੇ ਨੇ ਬਚਪਨ ਦੇ ਹਵਾਲੇ ਦੇ ਨਾਲ ਤੁਸੀਂ ਆਪਣੀ ਕੋਈ ਯਾਦ ਮੇਰੇ ਨਾਲ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਸ਼ੇਅਰ ਕਰਿਓ ਕਿ ਤੁਹਾਡਾ ਬਚਪਨ ਕਿਸ ਤਰ੍ਹਾਂ ਗੁਜ਼ਰਿਆ, ਕਿੱਥੇ ਗੁਜ਼ਰਿਆ, ਜਾਂ ਕੀ ਯਾਦਾਂ ਨੇ, ਉਹ ਤੁਸੀਂ ਜ਼ਰੂਰ ਸ਼ੇਅਰ ਕਰੋਗੇ। ਮੈਨੂੰ ਪਤਾ ਉਸ ਜ਼ਮਾਨੇ 'ਤੇ ਜ਼ਰੂਰ 5-6 ਕਮੈਂਟ ਲਿਖ ਦੇਣੇ ਨੇ ਆਪਣੀ ਯਾਦਾਂ ਦੇ ਹਵਾਲੇ ਦੇ ਨਾਲ। ਉਸ ਜ਼ਮਾਨੇ ਜਿਹੜੀ ਹੈ ਨਾ ਨੰਬਰ 1 ਲੈ ਜਾਂਦੀ ਹੈ ਕਿ ਉਸ ਜ਼ਮਾਨੇ ਕਈ ਕਮੈਂਟ ਕਰਨੇ ਹੁੰਦੇ ਨੇ, ਉਹ ਪੂਰੀ ਤਫਸੀਲ ਉਸ ਦਾ ਜੁੜਦੇ ਨੇ ਮੇਰੇ ਉਹਦੇ ਨਾਲ ਅਤੇ ਫਿਰ ਦੱਸਦੇ ਨੇ। ਅਤੇ ਚਲੋ ਵੀ ਠੀਕ ਹੈ, ਅੱਜ ਐਸਾ ਦਿਨ ਚੜ੍ਹਿਆ ਹੋਵੇ ਕਿ ਅਸੀਂ ਵੀ ਬਗੈਰ ਭਾਲੂ ਵਾਲੇ ਸੂਟ ਤੋਂ ਜ਼ਰਾ ਈਜ਼ੀ ਫੀਲ ਕਰ ਰਹੇ ਹਾਂ। ਔਰ ਮਾਨੋ ਐਡਾ ਮੋਟਾ ਉੱਤੋਂ ਪਾ ਲਓ, ਇੱਕ ਵੈਸੇ ਹੀ ਅਸੀਂ ਇੰਨੇ ਖਤਰਨਾਕ ਕਿਸਮ ਦੇ ਮੋਟਾਪੇ ਦੇ ਸ਼ਿਕਾਰ ਆ, ਉਹ ਤੋਂ ਮੋਟਾ ਸਾਰਾ ਸੂਟ ਪਾ ਲਵੋ ਤਾਂ ਬਿਲਕੁਲ ਹੀ ਬੰਦਾ ਭਾਲੂ ਬਣ ਜਾਂਦਾ ਵੇ। ਪਰ ਕੀ ਕਰੀਏ, ਸਰਦੀ ਤੋਂ ਬਚਣਾ ਪੈਂਦਾ ਵੇ। ਅੱਜ ਕੁਛ ਸਰਦੀ ਦੀ ਸ਼ਿੱਦਤ ਘੱਟ ਹੈ, ਇਸ ਤੋਂ ਫਿਰ ਅਸੀਂ ਨਾ ਫਾਇਦਾ ਚੁੱਕਿਆ ਵੇ। ਅਤੇ ਚਲੋ ਫਿਰ ਹੁਣ ਮੈਂ ਆਪਣੀ ਭਾਂਡੀ ਵੀ ਦੇਖਾਂ, ਪਤਾ ਚੱਲੇ ਸਾਡੇ ਗੱਲਾਂ 'ਚ ਇਹਦਾ ਵੱਜ ਜਾਵੇ ਸੱਤਿਆ ਨਾਸ ਵੱਜ ਜਾਵੇ ਅਤੇ ਇਹ ਵੀ ਹੋ ਜਾਵੇ ਕਿ ਇੱਕ ਪਈਆ ਅਤੇ ਫਿਰ ਸਾਨੂੰ ਨਵੀਂ ਮਿਹਨਤ ਕਰਨੀ ਪੈ ਜਾਵੇ। ਅਤੇ ਫਿਰ ਮੈਂ ਤੁਹਾਡੇ ਨਾਲ ਮਿਲਦੀ ਜਾਂਦੀ ਹਾਂ, ਮੈਂ ਆਪਣਾ ਖਿਲਾਰਾ ਸਮੇਟਾਂਗੀ ਅਤੇ ਨਾਲ ਮੈਂ ਤੁਹਾਨੂੰ ਇਹਦੀ ਖੋਲ੍ਹਣੀ ਆ ਨਾ ਫਾਈਨਲ ਲੁੱਕ ਇਹਨੂੰ ਦਿਖਾ ਦੇਣੀ। ਹੁਣ ਇਹਨੂੰ ਕੁਛ ਨਹੀਂ ਕਰਨਾ, ਜਦੋਂ ਅਸੀਂ ਖੋਲਾਂਗੇ ਇਹ ਬਸ ਥੋੜ੍ਹਾ ਅਗਰ ਇਹ 'ਚ ਪਾਣੀ ਹੋਏਗਾ ਤਾਂ ਅਸੀਂ ਭੁੰਨ ਲਵਾਂਗੇ। ਬੜੀ ਈਜ਼ੀ ਹਾਂਡੀ ਹੈ ਅਤੇ ਬੜੀ ਸਵਾਦ ਬਣਦੀ, ਬਹੁਤ ਸਵਾਦ ਬਣਦੀ ਹੈ ਬਈ। ਅਤੇ ਫਿਰ ਮਿਲਦੇ ਰਹਾਂਗੇ। ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੇ ਯਾਦਾਂ ਕੈਸੀਆਂ ਲੱਗੀਆਂ। ਰੇਡੀਓ ਦੇ ਹਵਾਲੇ ਨਾਲ ਅਸੀਂ ਥੋੜ੍ਹੀ ਜਿਹੀ ਗੱਲ ਕੀਤੀ, ਕਿਉਂਕਿ ਰੇਡੀਓ ਦੇ ਹਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਨੇ, ਪਰ ਅਸੀਂ ਵਕਤਨ ਫਵਕਤਨ ਕਰਦੇ ਰਹਾਂਗੇ, ਕਿਉਂਕਿ ਫਿਰ ਇਸ ਤਰ੍ਹਾਂ ਮੈਂ ਗੱਲ ਤਾਂ ਮੈਂ ਕਰਦੀ ਰਹਿੰਦੀ ਹਾਂ। ਮੈਂ ਤਾਂ 2 ਘੰਟੇ ਬੋਲ ਸਕਦੀ ਹਾਂ, ਪਰ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਅਤੇ ਫਿਰ ਵਹੀ ਬੜਾ ਮਸਲਾ ਬਣ ਜਾਂਦਾ। ਚਲੋ ਫਿਰ ਠੀਕ ਹੈ, ਫਿਰ ਅੱਲਾ ਹਾਫਿਜ਼, ਤੇ ਰੱਬ ਰਾਖਾ। ਅਸੀਂ ਢੱਕਣ ਚੁੱਕ ਕੇ ਦੇਖ ਰਹੇ ਹਾਂ ਹਾਂਡੀ ਨੂੰ। ਲੋ ਜ਼ਬਰਦਸਤ, ਬਿਲਕੁਲ ਸਾਦਾ ਦੇਖੋ ਤੁਹਾਡੇ ਸਾਹਮਣੇ। ਮੈਂ ਨਾ ਇਹਦੇ ਵਿੱਚ ਪਾਣੀ ਪਾਇਆ ਸੀ ਨਾ ਕੁਛ, ਹਲਕੀ ਅੱਗ 'ਤੇ ਰੱਖ ਦਿੱਤਾ ਸੀ, ਔਰ ਪਿਆਜ਼ ਵਿਆਜ਼ ਸਭ ਕੱਟ ਗਏ ਨੇ, ਗਲ ਗਏ ਨੇ, ਕੱਟ ਨਹੀਂ ਗਏ ਗਲ ਗਏ ਨੇ। ਅਤੇ ਇਹ ਦੇਖ ਲਓ ਵੀ ਜ਼ਬਰਦਸਤ ਗੋਸ਼ਤ ਦਾ ਸਟੂ ਤਿਆਰ ਹੋ ਗਿਆ ਵੇ। ਅਤੇ ਹੁਣ ਅਸੀਂ ਇਹਨੂੰ ਮਜ਼ੇ ਲੈ ਕੇ ਰੋਜ਼ਾ ਖੋਲ੍ਹ ਕੇ ਖਾਵਾਂਗੇ। ਫਿਲਹਾਲ ਤਾਂ ਨਹੀਂ ਖਾ ਸਕਦੇ, ਫਿਲਹਾਲ ਸਿਰਫ ਤੁਹਾਨੂੰ ਅਸੀਂ ਇਹਦਾ ਚਿਹਰਾ ਕਰਾ ਸਕਦੇ ਹਾਂ।